ਅਮੀ ਜੀ ਇੱਕ ਬੰਦਾ ਸੀਗਾ ਜੀ। ਹਾਂਜੀ। ਉਹ ਨਾ ਹਰ ਕਿਸੇ ਨਾਲ ਧੋਖਾ ਫਰੇਬ ਚੋਰੀ ਚਕਾਰੀ ਕਰਕੇ ਤੇ ਘਰ ਪੈਸੇ ਲੈ ਕੇ ਆਂਦਾ ਸੀਗਾ। ਅੱਛਾ ਜੀ। ਲੇਕਿਨ ਘਰ ਦੇ ਵਿੱਚ ਬਰਕਤ ਕੋਈ ਨਹੀਂ ਸੀ। ਹਾਂਜੀ। ਘਰਦਿਆਂ ਨੇ ਫਿਰ ਵਿਚਾਰਿਆਂ ਨੇ ਪਰੇਸ਼ਾਨ ਹੋਣਾ, ਖਾਣ ਪੀਣ ਨੂੰ ਕੋਈ ਚੀਜ਼ ਨਾ ਹੋਣੀ। ਹਾਂਜੀ। ਤੇ ਉਹਦੀ ਜਿਹੜੀ ਬੀਵੀ ਸੀ ਨਾ ਉਹ ਬੜੀ ਅੱਛੀ ਸੀਗੀ। ਹਾਂਜੀ। ਉਹ ਆਪਣੇ ਬੰਦੇ ਨੂੰ ਕਹਿੰਦੀ ਕਿ ਭਲਿਆ ਲੋਕਾ, ਤੂੰ ਲੋਕਾਂ ਨਾਲ ਧੋਖੇ ਕਰਦਾ, ਫਰਾਡ ਕਰਦਾ ਆ, 2 ਨੰਬਰੀਆਂ ਕਰਦਾ, ਚੋਰੀਆਂ ਚਕਾਰੀਆਂ ਕਰਦਾ ਆ। ਹਾਂਜੀ। ਤੇ ਅਸੀਂ ਫਿਰ ਭੁੱਖੇ ਰਹੀਦਾ, ਹਾਂਜੀ। ਬਿਮਾਰ ਹੋ ਜਾਈਦਾ, ਕਦੀ ਕੋਈ ਨੁਕਸਾਨ ਹੋ ਜਾਂਦਾ ਆ। ਹਾਂਜੀ। ਤੇ ਇਹਦੇ ਵਿੱਚ ਤੇ ਫਾਇਦਾ ਕੋਈ ਨਹੀਂ ਹੈਗਾ, ਉਲਟਾ ਸਾਡਾ ਨੁਕਸਾਨ ਹੋ ਰਿਹਾ। ਤੇ ਤੂੰ ਨਾ ਚੋਰੀਆਂ ਚਕਾਰੀਆਂ ਜਾਂ 2 ਨੰਬਰੀਆਂ ਧੋਖੇ ਫਰਾਡ ਛੱਡ ਦੇ। ਹਾਂਜੀ। ਤੇ ਬੱਚਾ ਸੀ ਉਹਦਾ, ਉਹਨੇ ਵੀ ਇਹੀ ਕਿਹਾ ਕਿ ਅੱਬੂ ਜੀ ਅਸੀਂ ਥੋੜਾ ਖਾ ਲਾਂਗੇ, ਲੇਕਿਨ ਤੂੰ ਇੱਜ਼ਤ ਦਾ ਔਰ ਇਮਾਨਦਾਰੀ ਦਾ ਕਮਾ ਕੇ ਸਾਨੂੰ ਖਿਲਾ। ਛੋਟਾ ਜਿਹਾ ਬੱਚਾ ਸੀਗਾ। ਹਾਂਜੀ। ਉਹਨੇ ਸੋਚਿਆ ਅੱਛਾ ਠੀਕ ਆ ਵੀ। ਉਹ ਨਾ ਮਿਹਨਤ ਮਜ਼ਦੂਰੀ ਕਰਨ ਬਾਹਰ ਨਿਕਲ ਗਿਆ। ਉਹਨੇ ਸੋਚ ਲਿਆ ਕਿ ਮੈਂ ਅੱਜ ਤੋਂ ਬਾਅਦ ਨਾ 2 ਨੰਬਰੀ ਨਹੀਂ ਕਰਨੀ, ਧੋਖਾ ਫਰੇਬ ਨਹੀਂ ਕਰਨਾ, ਚੋਰੀ ਚਕਾਰੀ ਨਹੀਂ ਕਰਨੀ ਹੈਗੀ। ਹਾਂਜੀ। ਉਹਨੇ ਬਾਹਰ ਨਿਕਲ ਗਿਆ, ਜਾ ਕੇ ਫਿਰਦਾ ਰਿਹਾ, ਕਿਸੇ ਨੇ ਉਹਨੂੰ ਮਜ਼ਦੂਰੀ ਨਾ ਦਿੱਤੀ। ਅੱਛਾ। ਮਤਲਬ ਕੰਮ ਤੇ ਹੀ ਨਾ ਰੱਖਿਆ। ਹਾਂਜੀ। ਹਾਂਜੀ। ਬੜੀ ਉਹਨੇ ਕੋਸ਼ਿਸ਼ ਕੀਤੀ। ਇੱਕ ਦਿਨ ਆ ਗਿਆ ਘਰ ਵਿਹਲਾ ਆ ਗਿਆ, ਦੂਸਰੇ ਦਿਨ ਆ ਗਿਆ, ਬੰਦਾ ਬੜਾ ਪਰੇਸ਼ਾਨ ਹੋਇਆ। ਅਖੀਰ ਉਹਨੇ ਸੋਚਿਆ ਕਿ ਕਿਉਂ ਨਾ ਮੈਂ ਇਦਾਂ ਕਰਾਂ, ਇਸ ਇਲਾਕੇ ਦੇ ਤਾਂ ਸਾਰੇ ਲੋਕ ਮੈਨੂੰ ਜਾਣਦੇ ਆ ਕਿ 2 ਨੰਬਰ ਬੰਦਾ ਆ, ਫਰਾਡੀਆ ਬੰਦਾ ਆ, ਇਸ ਵਾਸਤੇ ਮੈਨੂੰ ਕੰਮ ਨਹੀਂ ਦਿੰਦੇ ਹੈਗੇ, ਲਿਹਾਜ਼ਾ ਮੈਂ ਕਿਸੇ ਹੋਰ ਇਲਾਕੇ 'ਚ ਚਲੇ ਜਾਣਾ ਹੈ। ਅੱਛਾ ਜੀ। ਉਹ ਤੁਰਾ ਕਿਤੇ ਹੋਰ ਇਲਾਕੇ 'ਚ ਚਲਾ ਗਿਆ, ਹੋਰ ਸ਼ਹਿਰ 'ਚ ਚਲਾ ਗਿਆ, ਮਤਲਬ ਬਹੁਤ ਹੀ ਦੂਰ ਚਲਾ ਗਿਆ। ਅੱਛਾ ਜੀ। ਬਹੁਤ ਦੂਰ ਚਲਾ ਗਿਆ ਤੇ ਉੱਥੇ ਜਾ ਕੇ ਮਿਹਨਤ ਮਜ਼ਦੂਰੀ ਕਰਨ ਲੱਗ ਗਿਆ। ਅੱਛਾ ਜੀ। ਉਹਦਾ ਨਾ ਥੋੜਾ ਬਹੁਤਾ ਕੰਮ ਸਿੱਧਾ ਹੋਇਆ ਤੇ ਉੱਥੇ ਨਾ ਕੋਈ ਅਨਾਰ ਸੀਗੇ, ਬਹੁਤ ਸੋਹਣੇ, ਕੋਈ ਵੇਚ ਰਿਹਾ ਸੀਗਾ। ਤੇ ਉਹਨੇ ਸੋਚਿਆ ਕਿ ਮੇਰੀ ਬੀਵੀ ਨਾ ਅਨਾਰਾਂ ਦੀ ਬੜੀ ਸ਼ੌਕੀਨ ਸੀ, ਤੇ ਅੱਜ ਨਾ ਮੈਂ ਆਪਣੀ ਬੀਵੀ ਵਾਸਤੇ ਅਨਾਰ ਭੇਜਦਾ ਆ। ਵਾਹ ਜੀ। ਉਹਨੇ ਅਨਾਰ ਲਏ ਤੇ ਹੁਣ ਕਾਫਲੇ ਆਂਦੇ ਹੁੰਦੇ ਸੀਗੇ। ਹਾਂਜੀ। ਕਾਫਲੇ ਆਂਦੇ ਸੀਗੇ ਤੇ ਜਿਹੜਾ ਉਹਨਾਂ ਦੇ ਇਲਾਕੇ ਨੂੰ ਜਾਂ ਉਹਨਾਂ ਦੇ ਪਿੰਡ ਨੂੰ ਜਾਂ ਉਹਨਾਂ ਦੇ ਏਰੀਏ ਨੂੰ ਕਾਫਲਾ ਜਾਂਦਾ ਸੀਗਾ ਨਾ ਅਮੀ ਜੀ, ਹਾਂਜੀ। ਹਾਂਜੀ। ਉਸ ਕਾਫਲੇ ਵਾਲਿਆਂ ਨੂੰ ਕਹਿੰਦਾ ਕਿ ਫਲਾਂ ਬਸਤੀ ਦੇ ਵਿੱਚ ਫਲਾਂ ਮੇਰਾ ਘਰ ਆ, ਉੱਥੇ ਜਾ ਕੇ ਨਾ ਆਹ ਅਨਾਰ ਦੇ ਦਿਓ। ਅੱਛਾ ਜੀ। ਉਹ ਜਿਹੜਾ ਉਸ ਕਾਫਲੇ ਦਾ ਸਰਦਾਰ ਸੀਗਾ ਨਾ ਅਮੀ ਜੀ, ਉਹ ਰਸਤੇ ਦੇ ਵਿੱਚ ਨਾ ਕਿਤੇ ਉਹਦਾ ਬੱਚਾ ਬਿਮਾਰ ਹੋ ਗਿਆ। ਹਾਂਜੀ। ਹਾਂਜੀ। ਹੁਣ ਕਾਫਲਿਆਂ ਦੇ ਵਿੱਚ ਹਕੀਮ ਵੀ ਹੁੰਦੇ ਸੀਗੇ, ਡਾਕਟਰ ਵੀ ਹੁੰਦੇ ਸੀਗੇ। ਹਾਂਜੀ। ਹਾਂਜੀ। ਹੁਣ ਨਾ ਕਾਫਲੇ ਦੇ ਵਿੱਚ ਜਿਹੜਾ ਡਾਕਟਰ ਸੀ ਉਹਨੂੰ ਬੁਲਵਾਇਆ। ਉਹ ਜਿਹੜਾ ਸਰਦਾਰ ਸੀ ਬੜਾ ਅਮੀਰ ਸੀਗਾ, ਸਾਰੇ ਤਾਜਰ ਜਾ ਰਹੇ ਹੁੰਦੇ ਸੀ, ਕਾਫਲੇ ਤਾਜਰਾਂ ਦੇ ਹੁੰਦੇ ਸੀਗੇ। ਹਾਂਜੀ। ਹੁਣ ਨਾ ਜਦੋਂ ਉਹਨੇ ਕਾਫਲੇ ਦੇ ਸਰਦਾਰ ਨੇ ਬੁਲਾਇਆ ਹਕੀਮ ਨੂੰ, ਤੇ ਹਕੀਮ ਕਹਿੰਦਾ ਵੀ ਬੱਚੇ ਦੇ ਕੋਲ ਟਾਈਮ ਬੜਾ ਥੋੜਾ, ਲੇਕਿਨ ਅਗਰ ਹੁਣੇ ਕਿਤੇ ਅਨਾਰ ਲੱਭ ਜਾਣ ਨਾ ਤੇ ਏਦਾਂ ਆ ਕਿ ਇਹ ਬੱਚੇ ਦੀ ਜਾਨ ਬਚ ਸਕਦੀ ਹੈ। ਅੱਛਾ ਜੀ। ਹੁਣ ਨਾ ਅਨਾਰ ਉੱਥੋਂ ਕਿੱਥੋਂ ਲੱਭਣ? ਹਾਂਜੀ। ਉਸੇ ਕਾਫਲੇ ਵਾਲਿਆਂ ਨੂੰ ਇੱਕ ਬੰਦੇ ਨੂੰ ਉਹਨੇ, ਉਹ ਜਿਹੜਾ ਫਰਾਡੀਆ ਸੀ, ਉਹਨੇ ਅਨਾਰ ਦਿੱਤੇ ਹੋਏ ਸੀਗੇ। ਹਾਂਜੀ। ਉਹ ਬੰਦਾ ਆ ਗਿਆ, ਉਹਨੇ ਕਿਹਾ ਜੀ ਆਹ 4 ਅਨਾਰ ਆ ਜੀ, ਇਹ ਮੈਨੂੰ ਕਿਸੇ ਨੇ ਦਿੱਤੇ ਸੀ, ਕਿਸੇ ਦੇ ਘਰ ਦੇਣੇ ਸੀ ਮੈਂ, ਇਹ ਅਮਾਨਤ ਆ। ਅਮਾਨਤ 'ਚ ਖਿਆਨਤ ਤੇ ਅਸੀਂ ਕਰ ਨਹੀਂ ਸਕਦੇ, ਲੇਕਿਨ ਇੱਕ ਬੱਚੇ ਦੀ ਜਾਨ ਬਚਦੀ ਆ ਤੇ ਸਾਡੇ ਕਾਫਲੇ ਦੇ ਸਰਦਾਰ ਦਾ, ਬਹੁਤ ਵੱਡੇ ਤਾਜਰ ਦਾ ਬੇਟਾ ਆ, ਤੇ ਜਾਨ ਅਗਰ ਬਚਦੀ ਆ ਤੇ ਕੋਈ ਨਹੀਂ, ਅਸੀਂ ਉਹਨਾਂ ਕੋਲ ਮਾਦਰਤ ਕਰ ਲਾਂਗੇ ਜਾਂ ਕੁਛ ਕਰ ਲਾਂਗੇ। ਜਿਹੜਾ ਕਾਫਲੇ ਦਾ ਸਰਦਾਰ ਸੀਗਾ ਨਾ, ਉਹਨੇ ਕਿਹਾ ਕਿ ਜਿਹੜੇ ਅਨਾਰ ਆ ਨਾ, ਇਹਨਾਂ ਦੇ ਸਿਰਫ ਦਾਣੇ ਕੱਢੋ ਤੇ ਉੱਤੋਂ ਕਵਰ ਜਿਹੜਾ ਆ ਨਾ ਉਹ ਬਚਾ ਕੇ ਰੱਖ ਲਿਓ। ਖੋਲ ਬਚਾ ਕੇ ਰੱਖ ਲਿਓ। ਅਨਾਰ ਦਿੱਤੇ, ਦਵਾਈ ਬਣਾਈ, ਉਹ ਬੱਚਾ ਠੀਕ ਹੋ ਗਿਆ। ਜਿਹੜਾ ਕਾਫਲੇ ਦਾ ਸਰਦਾਰ ਸੀਗਾ ਨਾ, ਉਹਨੇ ਉਸ ਅਨਾਰ ਦੇ ਜਿੱਦਾਂ ਦਾਣੇ ਕੱਢੇ ਸੀ, ਉਹਨਾਂ ਨੂੰ ਸਾਰਿਆਂ ਨੂੰ ਹੀਰੇ ਜਵਾਹਰਾਤਾਂ ਨਾਲ ਭਰ ਦਿੱਤਾ। ਵਾਹ ਜੀ ਵਾਹ। ਉੱਤੋਂ ਉਸੇ ਤਰੀਕੇ ਨਾਲ, ਬੜੇ ਤਰੀਕੇ ਨਾਲ ਬੰਦ ਕਰ ਦਿੱਤਾ। ਹਾਂਜੀ। ਤੇ ਉਸੇ ਤਰੀਕੇ ਨਾਲ ਜਿਹੜੀ ਗਠੜੀ ਸੀ ਉਹਦੇ ਵਿੱਚ ਬੰਨ ਕੇ, ਜਿਹੜੀ ਗਠੜੀ 'ਚ ਉਹਨੇ ਦਿੱਤੇ ਸੀ ਉਹਨੂੰ ਵਾਪਸ ਕਰਤੇ। ਉਹਨੇ ਕਿਹਾ ਲੈ ਵੀ ਆਹ ਉਹਨਾਂ ਦੇ ਘਰ ਦੇ ਦੇ। ਅੱਛਾ ਜੀ। ਹੁਣ ਨਾ ਕਾਫਲਾ ਬੜੇ ਦਿਨਾਂ ਬਾਅਦ ਪਹੁੰਚਿਆ ਕਿਤੇ ਘਰ। ਉਹ 2-4 ਦਿਨ ਲੱਗ ਗਏ, ਉਸ ਏਰੀਏ 'ਚ ਪਹੁੰਚਿਆ, ਬਸਤੀ 'ਚ ਪਹੁੰਚਿਆ, ਉਹਨਾਂ ਦਾ ਘਰ ਪਤਾ ਕੀਤਾ। ਉਹਨਾਂ ਨੂੰ ਕਿਹਾ ਜੀ ਆਹ ਤੁਹਾਡੇ ਨਾ ਬੱਚੇ ਨੂੰ ਕਿਹਾ ਤੇਰੇ ਬਾਪ ਨੇ ਸਾਨੂੰ ਅਨਾਰ ਦਿੱਤੇ ਸੀਗੇ, ਤੇ ਆਹ ਗਠੜੀ ਆਪਣੀ ਰੱਖ ਲਓ। ਉਹਦੀ ਬੇਗਮ ਬਾਹਰ ਆ ਗਈ ਹੈ ਫਰਾਡੀਏ ਦੀ। ਉਹਨੇ ਕਿਹਾ ਹਾਂਜੀ। ਉਹਨੇ ਕਿਹਾ ਜੀ ਤੁਹਾਡੇ ਮੀਆਂ ਸਾਹਿਬ ਨੇ, ਤੁਹਾਡੇ ਖਾਵੰਦ ਨੇ ਆਹ ਅਨਾਰ ਦਿੱਤੇ ਸੀ ਕਿ ਮੇਰੀ ਬੇਗਮ ਨੂੰ ਬੜੇ ਪਸੰਦ ਆ, ਲਿਹਾਜ਼ਾ ਅਨਾਰ ਰੱਖ ਲਓ। ਉਹਨੇ ਕਿਹਾ ਸ਼ੁਕਰ ਅੱਲਾ, ਅੱਜ ਪਹਿਲੀ ਇਮਾਨਦਾਰੀ ਦੀ ਕੋਈ ਕਮਾਈ ਆਈ ਆ, ਅਨਾਰ ਤੇ ਆਏ ਆ। ਉਹਨੇ ਫੜ ਕੇ ਰੱਖ ਲਏ। ਕਾਫਲਾ ਅੱਗੇ ਚਲਾ ਗਿਆ, ਬੰਦੇ ਬੰਦੇ ਆਪਣੀ ਜਗ੍ਹਾ ਤੇ ਚਲੇ ਗਏ। ਉਹ ਜਦੋਂ ਨਾ ਹੁਣ ਉਹਨਾਂ ਨੇ ਕਿਹਾ ਚਲੋ ਪੁੱਤ ਆ ਕੇ ਬੈਠ ਕੇ ਖਾਣੇ ਆ, ਤੁਹਾਡੇ ਪਿਓ ਨੇ ਅਨਾਰ ਭੇਜੇ ਆ। ਉਹ ਜਦੋਂ ਖੋਲੇ ਦੇ ਵਿੱਚੋਂ ਤੇ ਹੀਰੇ ਮੋਤੀ ਨਿਕਲੇ, ਬੜੇ ਕੀਮਤੀ। ਸੁਭਾਨ ਅੱਲਾਹ। ਉਹਨੇ ਇੱਕ ਅਨਾਰ ਹੀ ਖੋਲਿਆ, ਉਹਨੇ ਉਦਾਂ ਹੀ ਬੰਦ ਕਰਕੇ ਰੱਖ ਦਿੱਤਾ। ਉਹਨੇ ਕਿਹਾ ਔਰਤ ਨੇ ਰੱਖ ਲਏ। ਉਹਨਾਂ ਨੇ ਕਿਹਾ ਕਿ ਜਦੋਂ ਹੁਣ ਆਏਗਾ ਨਾ ਤੇ ਉਹਨੂੰ ਦਵਾਂਗੇ ਕਿ ਆਲਾ ਬਈ
ਅਸੀਂ ਇਹ ਹੁਣ ਖਰਚ ਨਹੀਂ ਕਰਨੇ, ਇਹਨੂੰ ਯੂਜ਼ ਨਹੀਂ ਕਰਨਾ, ਯਾਨੀ ਕਿ ਇਹਦੇ ਕਮਾਏ ਹੋਏ ਪੈਸੇ ਜਿਹੜੇ ਨਾ ਗਲਤ, ਇਹ ਅਸੀਂ ਆਪਣੇ ਉੱਤੇ ਨਹੀਂ ਲਾਣੇ। ਹਾਂਜੀ। ਹੁਣ ਵਾਹ ਹੀ ਦਿਨ ਗੁਜ਼ਰ ਗਏ, ਕੋਈ ਅਰਸਾ ਦਰਾਜ਼ ਗੁਜ਼ਰ ਗਿਆ, ਮਹੀਨੇ 2 ਮਹੀਨੇ 2.5 ਮਹੀਨੇ, ਤੇ ਉਹ ਬੰਦਾ ਨਾ ਕੁਝ ਹੋਰ ਪੈਸੇ ਪੂਸੇ ਕਮਾ ਕੇ ਤੇ ਘਰ ਆਇਆ। ਹਾਂਜੀ। ਆ ਕੇ ਦਰਵਾਜ਼ਾ ਖੜਕਾਇਆ। ਹਾਂਜੀ। ਦਰਵਾਜ਼ਾ ਖੜਕਾਇਆ ਤੇ ਆ ਕੇ ਕਹਿੰਦਾ ਵੀ अस्सलाम वालेकुम। ਘਰਦਿਆਂ ਨੇ ਕਿਹਾ ਜੀ ਵਾਲੇਕੁਮ ਸਲਾਮ, ਤੇ ਥੋੜੇ ਮੂੰਹ ਲਟਕੇ ਹੋਏ। ਉਹਨੇ ਕਿਹਾ ਮੈਂ ਮਿਹਨਤ ਮਜ਼ਦੂਰੀ ਕਰਕੇ ਆਇਆ, ਤੁਹਾਡੇ ਅੱਜ ਵੀ ਮੂੰਹ ਲਟਕੇ ਹੋਏ ਆ। ਉਹਨੇ ਕਿਹਾ ਤੂੰ ਕਿਦੋਂ ਦਾ ਮਿਹਨਤ ਮਜ਼ਦੂਰੀ ਕਰਨ ਲੱਗ ਗਿਆ, ਸਾਨੂੰ ਨਹੀਂ ਤੇਰੇ ਤੇ ਯਕੀਨ ਹੈਗਾ ਕਿ ਤੂੰ ਮਿਹਨਤ ਮਜ਼ਦੂਰੀ ਕਰਦਾ। ਉਹਦੀ ਬੀਵੀ ਨੇ ਕਿਹਾ, ਉਹਨੇ ਕਿਹਾ ਮੈਂ ਸਭ ਤੋਂ ਪਹਿਲੀ ਜਿਹੜੀ ਕਮਾਈ ਸੀ ਨਾ ਆਪਣੀ, ਉਹਦੇ ਵਿੱਚੋਂ ਅਨਾਰ ਭੇਜੇ ਸੀ। ਉਹਨੇ ਕਿਹਾ ਉਹੀ ਅਨਾਰ ਤੇ ਮਿਹਨਤ ਮਜ਼ਦੂਰੀ ਦੇ ਨਹੀਂ ਸੀ। ਉਹਨੇ ਕਿਹਾ ਉਹ ਕਿੱਦਾਂ ਜੀ? ਉਹਨਾਂ ਨੇ ਕਿਹਾ ਜੀ ਮੈਂ ਉਹਦੇ ਵਿੱਚੋਂ ਇੱਕ ਅਨਾਰ ਖੋਲ ਕੇ ਦੇਖਿਆ ਸੀ, ਉਹਦੇ ਵਿੱਚ ਤਾਂ ਹੀਰੇ ਜਵਾਹਰਾਤ ਸੀ, ਪਤਾ ਨਹੀਂ ਕਿਹਦੇ ਚੋਰੀ ਕਰਕੇ ਤੇ ਉਹਦੇ ਵਿੱਚ ਪਾਤੇ। ਉਹਨੇ ਕਿਹਾ ਹਾਂ ਇਹ ਕਿੱਦਾਂ ਹੋ ਸਕਦਾ? ਉਹਨੇ ਕਿਹਾ ਇਹ ਨਹੀਂ ਹੋ ਸਕਦਾ। ਉਹਨੇ ਕਿਹਾ ਦੇਖਤੇ, ਉਹਨੇ ਖੋਲ ਕੇ ਦਿਖਾਇਆ, ਇੱਕ ਖੋਲਿਆ, ਜਦੋਂ ਦੂਸਰਾ ਖੋਲਿਆ ਉਹਦੇ ਵਿੱਚ ਵੀ ਉਹੀ, ਤੀਸਰਾ ਦੇਖਿਆ ਉਹਦੇ ਵਿੱਚ ਵੀ ਚਾਰੇ ਅਨਾਰਾਂ ਦੇ ਵਿੱਚ ਹੀਰੇ ਜਵਾਹਰਾਤ। ਸੁਭਾਨ ਅੱਲਾਹ, ਸੁਭਾਨ ਅੱਲਾਹ। ਉਹਨੇ ਕਿਹਾ ਵੀ ਮੈਂ ਤੇ ਇਹ ਨਹੀਂ ਪਾਏ ਸੀਗੇ, ਇਹ ਕੀ ਚੱਕਰ ਹੋਇਆ? ਹੁਣ ਸੋਚਣ ਲੱਗ ਗਿਆ ਕਿ ਜਿਸ ਕਾਫਲੇ ਵਾਲਿਆਂ ਨੂੰ ਮੈਂ ਅਨਾਰ ਦਿੱਤੇ ਸੀ, ਇਹ ਨਾ ਹੋਵੇ ਕਿ ਉਹਨਾਂ ਨਾਲ ਵੱਟ ਗਏ ਹੋਣ। ਉਹ ਬੰਦਾ ਕਹਿੰਦਾ ਵੀ ਮੈਂ ਤੇ ਭਲੀਏ ਲੋਕੇ ਤੇਰੀ ਗੱਲ ਤੇ ਅਮਲ ਕਰਕੇ ਅੱਲਾਹ ਤੋਂ ਡਰ ਕੇ ਮੈਂ ਤੇ ਇੱਜ਼ਤ ਦੀ ਰੋਟੀ ਖਾਣਾ, ਇੱਜ਼ਤ ਦੀ ਰੋਜ਼ੀ ਰੋਟੀ ਤੁਹਾਡੇ ਵਾਸਤੇ ਕਮਾ ਕੇ ਲਿਆਇਆ, ਆ ਮੇਰੇ ਮਿਹਨਤ ਦੇ ਪੈਸੇ ਆ, ਆ ਉਹਨਾਂ ਦੇ ਹੋਣਗੇ, ਲੱਗਦਾ ਵੱਟ ਗਏ ਆ। ਕਿਉਂਕਿ ਉਹ ਬੜਾ ਵੱਡਾ ਤਾਜਰਾਂ ਦਾ ਕਾਫਲਾ ਸੀਗਾ, ਉਹਨਾਂ ਕੋਲ ਹੋਣਗੇ, ਕੋਈ ਵੱਟ ਗਏ ਹੋਣਗੇ, ਚੋਰਾਂ ਤੋਂ ਡਰਦੇ ਉਹਨਾਂ ਨੇ ਅਨਾਰਾਂ 'ਚ ਛੁਪਾਏ ਹੋਣਗੇ ਤੇ ਮੇਰੇ ਅਨਾਰੇ ਨਹੀਂ ਹੋਣਗੇ। ਚਲੋ ਉਹਨਾਂ ਦੇ ਵਾਪਸ ਕਰਦੇ ਆ। ਹੁਣ ਅਮੀ ਜੀ ਉਹ ਤੁਰ ਪਏ ਸਾਰੇ ਜਣੇ, ਲੇਕਿਨ ਬੀਬੀ ਨੂੰ ਤੇ ਪੁੱਤਰ ਨੂੰ ਯਕੀਨ ਨਾ। ਲੇਕਿਨ ਜਦੋਂ ਉਹ ਵਾਪਸ ਕਰਨ ਤੁਰ ਪਿਆ ਨਾ, ਤਾਂ ਉਹਨਾਂ ਨੇ ਕਿਹਾ ਵੀ ਵਾਕਈ ਇਹ ਕੋਈ ਨਾ ਹੁਣ ਠੀਕ ਹੋ ਗਿਆ ਲੱਗਦਾ, ਮੋੜ ਚਲਾ ਗਿਆ। ਲੱਭਦੇ ਲਭਾਉਂਦੇ ਜੀ ਉਹ ਫਲਾਂ ਕਾਫਲਾ ਕਿਦੋਂ ਆਇਆ ਸੀ, ਕਿੱਥੇ ਕਰਦੇ ਕਰਾਂਦੇ ਕੋਈ 2-4 ਦਿਨ ਦਾ ਪੈਦਲ ਸਫ਼ਰ ਕੀਤਾ ਤੇ ਉਸ ਬੰਦੇ ਤੱਕ ਪਹੁੰਚ ਗਏ ਜਿਹਨੂੰ ਅਨਾਰ ਦਿੱਤੇ ਸੀਗੇ। ਹੁਣ ਬੰਦੇ ਵਾਕਫ ਹੁੰਦੇ ਸੀਗੇ ਪਿੰਡਾਂ ਥਾਵਾਂ ਦੇ, ਉਹਨਾਂ ਨੇ ਕਿਹਾ ਜੀ ਉਹ ਫਲਾਨਾ ਬੰਦਾ, ਉਹਨੂੰ ਮਿਲੇ ਜਾ ਕੇ, ਉਹਨੂੰ ਕਿਹਾ ਜੀ ਤੈਨੂੰ ਅਨਾਰ ਦਿੱਤੇ ਸੀ ਤੇ ਉਹਨਾਂ ਦੇ ਵਿੱਚੋਂ ਤਾਂ ਹੀਰੇ ਜਵਾਹਰਾਤ ਨਿਕਲੇ ਆ। ਉਹਨੇ ਕਿਹਾ ਜੀ ਜਿਹੜੇ ਤੁਸੀਂ ਅਨਾਰ ਦਿੱਤੇ ਸੀ ਨਾ, ਉਹ ਸੀ ਅਮਾਨਤ, ਤੇ ਮੈਂ ਤੁਹਾਨੂੰ ਲੈ ਚੱਲਦਾ ਜਿੱਥੋਂ ਇਹ ਤਬਦੀਲ ਹੋਏ ਆ ਉਹਨਾਂ ਦੇ ਕੋਲ। ਤੇ ਏਦਾਂ ਕਰਕੇ ਹੋਈ ਸੀ ਕਿ ਸਾਡੇ ਜਿਹੜਾ ਸਰਦਾਰ ਸੀਗਾ ਉਹਦੇ ਬੱਚਾ ਬਿਮਾਰ ਸੀ, ਤੇ ਮੈਂ ਤੁਹਾਡੀ ਅਮਾਨਤ ਜਿਹੜੀ ਸੀ ਨਾ ਉਹਦੇ ਵਿੱਚੋਂ ਅਨਾਰ ਕੱਢ ਕੇ ਤੇ ਮੈਂ ਬਾਦਸ਼ਾਹ ਨੂੰ ਦੇ ਦਿੱਤੇ ਸੀਗੇ, ਆਪਣੇ ਸਰਦਾਰ ਨੂੰ ਦੇ ਦਿੱਤੇ ਸੀ। ਉਹਦਾ ਬੱਚਾ ਠੀਕ ਹੋ ਗਿਆ ਤੇ ਲਿਹਾਜ਼ਾ ਨਾ ਉਹਨੇ ਹੀਰੇ ਮੋਤੀ ਵਿੱਚ ਪਾ ਦਿੱਤੇ। ਉਹਨੇ ਕਿਹਾ ਮੈਨੂੰ ਉਸ ਤਾਜਰ ਨਾਲ ਮਿਲਾ, ਇਹ ਉਹਦੀ ਮਾਨਤ ਸੀ, ਉਹਨੂੰ ਵਾਪਸ ਕਰਨੇ। ਅਮੀ ਚਲੇ ਗਏ। ਉਹ ਉਹਨੂੰ ਉਸੇ ਤਾਜਰ ਦੇ ਕੋਲ ਲੈ ਗਿਆ, ਲਿਜਾ ਕੇ ਉਹਦੇ ਕੋਲ ਗਿਆ, ਕਹਿੰਦਾ ਜੀ ਆ ਤੁਹਾਡੇ ਅਨਾਰ ਆ, ਇਹ ਮੇਰੇ ਨਹੀਂ ਸੀ। ਉਹ ਜਿਹੜਾ ਤਾਜਰ ਸੀ ਨਾ ਉਹ ਬੜਾ ਖੁਸ਼ ਹੋਇਆ। ਉਹਨੇ ਕਿਹਾ ਇੰਨਾ ਇਮਾਨਦਾਰ ਕਿ ਨਹੀਂ ਤਾਂ ਕਿਸੇ ਹੋਰ ਨੂੰ ਦਿੱਤੇ ਹੁੰਦੇ, ਇਹਨੂੰ ਮੈਂ ਕਿਹੜਾ ਮੰਗੇ ਸੀ, ਮਹੀਨੇ 2-3 ਗੁਜ਼ਰ ਗਏ ਸੀਗੇ, ਦੇਰ ਅਰਸਾ ਦਰਾਜ਼ ਗੁਜ਼ਰ ਗਿਆ ਤੇ ਇਹ ਵਾਪਸ ਹੀ ਨਾ ਲੈ ਕੇ ਆਂਦਾ। ਉਹਨੇ ਅਮੀ ਕਿਹਾ ਇਹ ਵੀ ਅਨਾਰ ਰੱਖ, ਹੋਰ ਵੀ ਉਹਨੂੰ ਪੈਸਾ ਟੁੱਕਰ ਦਿੱਤਾ। ਉਹਨੂੰ ਕਹਿੰਦਾ ਕਿ ਤੂੰ ਮੇਰਾ 50% ਦਾ ਪਾਰਟਨਰ ਆ, ਅੱਜ ਤੋਂ ਤੂੰ ਮੇਰੇ ਨਾਲ ਤਿਜਾਰਤ ਕਰਿਆ ਕਰਨੀ ਆ। ਤੇ ਅਮੀ ਅੱਲਾਹ ਤਾਲਾ ਨੇ ਉਹਦੀ ਸੁਣ ਲਈ, ਬਹੁਤ ਵੱਡਾ ਤਾਜਰ ਬਣ ਗਿਆ, ਮਹਿਲ ਬਣ ਗਏ, ਚਵਾਰੇ ਬਣ ਗਏ, ਅੱਲਾਹ ਤਾਲਾ ਨੇ ਦਿਨ ਫੇਰ ਦਿੱਤੇ। ਤੇ ਗੱਲ ਇਹ ਆ ਦੋਸਤੋ ਕਿ ਅਗਰ ਤੁਸੀਂ ਹੱਕ ਹਲਾਲ ਦਾ ਖਾਓਗੇ ਨਾ ਤੇ ਅੱਲਾਹ ਪਾਕ ਤੁਹਾਡੀ ਰੋਜ਼ੀ ਰੋਟੀ ਦੇ ਵਿੱਚ ਬਰਕਤ ਪਾਏਗਾ। ਇਮਾਨਦਾਰੀ ਦੀ ਆ ਗੱਲ ਆ, ਬਿਲਕੁਲ ਜੀ, ਇਮਾਨਦਾਰੀ ਦੀ ਇਹ ਗੱਲ ਆ। ਤੇ ਦੋਸਤੋ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਦੁਆਵਾਂ 'ਚ ਯਾਦ ਰੱਖਿਓ ਜੀ। ਅੱਲਾਹ ਹਾਫਿਜ਼।